हो गया, चल गया जी, टाइम स्टार्ट हो गया, टाइम टूम चल पे। अस्सलाम वालेकुम जी, मैं थोड़ा वीर अंजम सरोया। इस टाइम सलीम रजोका साहब ते मुश्ताक हसरत रजोका साहब जिन्हां दा चैनल आ यूट्यूब दा रजोका दुबई वाला, ते एडी दूर जिला चन्योड़ तो पिंड केड़ा भवाना, तहसील भवाना, हाँ जी चन्योड़ दी तहसील भवाना, ਉਹਦਾ ਪਿੰਡ ਨੀਲਿਆਂ ਵਾਲਾ। ਉੱਥੋਂ ਸਫ਼ਰ ਕਰਕੇ ਇੱਥੇ ਸਾਡੇ ਰਹਿਮੇ ਸ਼ਾਹ ਦੇ ਵਿੱਚ ਸਾਨੂੰ ਮਿਲਣ ਆਏ ਜੀ। ਇਹਨਾਂ ਦੀਦ ਲੈ ਕੇ, ਇਹਨਾਂ ਪਿਆਰ ਲੈ ਕੇ, ਇੰਨੀ ਠੰਡ ਦੇ ਵਿੱਚ ਇਹਨਾਂ ਸਫ਼ਰ ਕਰਕੇ, ਮੈਂ ਕਹਿੰਦਾ ਇਦਾਂ ਦੀ ਠੰਡ 'ਚ ਬੰਦੇ ਖੁਸ਼ੀ ਗਮੀ ਤੇ ਮਸੇ ਜਾਂਦੇ, ਹਾਂਜੀ ਆਪਦੇ ਸਕੇ ਰਿਸ਼ਤੇਦਾਰਾਂ ਕੋ ਮਸੇ ਜਾਂਦੇ। ਤੇ ਇਹਨਾਂ ਦਾ ਪਿਆਰ ਆ ਵੀ ਇੰਨਾ ਸਫ਼ਰ ਕਰਕੇ ਸਿਰਫ ਸਾਨੂੰ ਇੱਜ਼ਤ ਬਖਸ਼ਣ ਆਏ ਜੀ। ਤੇ ਰਜੋਕਾ ਸਾਹਿਬ ਬੜੀ ਮਿਹਰਬਾਨੀ, ਜੁੰਦੇ ਵਾਸਤੇ ਰਹੋ। ਰਜੋਕਾ ਸਾਹਿਬ ਨੇ ਤੇ ਅਸੀਂ ਵੀਡੀਓ ਬਣਾਈ ਆ, ਉਹ ਅਸੀਂ ਲਾਣੀ ਫਿਰ ਚੈਨਲ ਤੇ ਜੀ ਇਨਸ਼ਾਅੱਲਾ। ਰਜੋਕਾ ਦੁਬਈ ਵਾਲਾ ਜੀ। ਰਜੋਕਾ ਸਾਹਿਬ ਤੁਸੀਂ ਵੀ ਗੱਲ ਕਰੋ। ਸਰ ਅੰਜਮ ਸਰੋਇਆ ਸਾਹਿਬ ਸਾਡੀ ਪੰਜਾਬੀ, ਸਾਡੀ ਮਾਂ ਬੋਲੀ ਦੇ ਹਵਾਲੇ ਨਾਲ ਬਹੁਤ ਰਿਸਪੈਕਟਡ ਪਰਸਨ ਨੇ, ਔਰ ਸਾਨੂੰ ਫਖਰ ਹੈ ਕਿ ਦੋਵਾਂ ਪੰਜਾਬਾਂ ਨੂੰ, ਬਲਕਿ ਫਖਰ ਹੈ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਨੂੰ, ਕਿ ਸਰੋਇਆ ਸਾਹਿਬ ਨੇ ਪੰਜਾਬੀ ਨੂੰ ਇੱਕ ਨਵੀਂ ਜ਼ਿੰਦਗੀ ਬਖਸ਼ੀ। ਨਵੀਂ ਜ਼ਿੰਦਗੀ ਇਸ ਹਵਾਲੇ ਨਾਲ ਕਿ ਪੰਜਾਬੀ ਜ਼ਬਾਨ ਨੂੰ ਕੋਈ ਹੋਰ ਤਰ੍ਹਾਂ ਦਾ ਰੰਗ ਦੇ ਦਿੱਤਾ ਗਿਆ ਸੀ। ਮੈਂ ਸੁਣਿਆ ਸਰੋਇਆ ਸਾਹਿਬ ਕਿ ਸਕੂਲ ਦੇ ਵਿੱਚ ਕਿਸੇ ਬੱਚੇ ਨੂੰ ਨਾ ਪੰਜਾਬੀ ਬੋਲਣ ਤੋਂ ਸਜ਼ਾ ਦਿੱਤੀ ਗਈ। ਹਾਂਜੀ ਹੈਗਾ, ਹਾਂਜੀ ਹੈਗਾ। ਤੇ ਔਰ ਸਾਨੂੰ ਮੋਟੀਵੇਟ ਕਰਨਾ ਚਾਹੀਦਾ। ਸਾਡੀ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਸੂਫੀਆ ਕਰਾਮ ਪੰਜਾਬੀ ਦੇ ਵਿੱਚ ਆਏ, ਉਹਨਾਂ ਦੀ ਮਾਂ ਬੋਲੀ ਪੰਜਾਬੀ ਸੀ, ਔਰ ਉਹਨਾਂ ਦੀ ਪੰਜਾਬੀ ਸ਼ਾਇਰੀ ਮੌਜੂਦ ਹੈ ਜਿਹੜੀ ਕਿ ਮੌਜੂਦ ਰਹਿਣੀ ਹੈ ਇਨਸ਼ਾਅੱਲਾ। ਤੇ ਸਾਨੂੰ ਆਪਣੀ ਮਾਂ ਬੋਲੀ ਨੂੰ ਪ੍ਰਮੋਟ ਕਰਨਾ ਚਾਹੀਦਾ। ਇਸ ਹਵਾਲੇ ਨਾਲ ਸਰੋਇਆ ਸਾਹਿਬ ਦੀ ਖਿਦਮਤ ਨੂੰ ਅਸੀਂ ਦਾਦ ਦਿੰਦੇ ਹਾਂ, ਔਰ ਢਿੱਲੋਂ ਸਾਹਿਬ ਵੀ ਜਿਹੜੇ ਸਾਡੇ ਦੋਸਤ ਨੇ, ਉਹਨਾਂ ਦੀ ਵੀ ਪੰਜਾਬੀ ਮਾਂ ਬੋਲੀ ਦੇ ਲਿਹਾਜ਼ ਨਾਲ ਬੜੀਆਂ ਖਿਦਮਤਾਂ ਨੇ। ਮੈਂ ਜ਼ਾਤੀ ਤੌਰ ਤੇ ਬੇਹੱਦ ਮਸ਼ਕੂਰ ਹਾਂ ਕਿ ਇਹਨਾਂ ਇੱਕ ਨਵੀਂ ਜਾਨ ਪਾਈ ਹੈ ਸਾਡੀ ਪੰਜਾਬੀ ਜ਼ਬਾਨ ਹੈ ਤੇ ਪੰਜਾਬੀ ਮਾਂ ਬੋਲੀ ਹੈ। ਪੰਜਾਬੀ ਮਾਂ ਬੋਲੀ ਦੇ ਰਿਲੇਟਡ ਹੀ ਸਾਡਾ ਚੈਨਲ ਹੈ ਰਜੋਕਾ ਦੁਬਈ ਵਾਲਾ। ਇਨਸ਼ਾਅੱਲਾ ਹਰ ਕਿਸਮ ਦੀ ਸ਼ਾਇਰੀ ਵੀ ਤੁਹਾਨੂੰ ਮਿਲ ਸੀ, ਔਰ ਹਰ ਕਿਸਮ ਦੇ ਪੰਜਾਬੀ ਅਦਬ ਦੇ ਰਿਲੇਟਡ ਗੱਲਾਂ ਤੁਹਾਨੂੰ ਸਾਡੇ ਚੈਨਲ ਤੇ ਮਿਲ ਸੀ। ਸਾਡਾ ਚੈਨਲ ਸਬਸਕ੍ਰਾਈਬ ਕਰਨਾ ਬਹੁਤ ਮਿਹਰਬਾਨੀ। ਇਹ ਨਾ ਜੀ ਇੱਕ ਮਿੰਟ ਬੰਦ ਨਾ ਕਰਿਓ। ਇਹ ਜਿਹੜਾ ਚਨੋੜ ਦੀ ਪੰਜਾਬੀ ਹੈ ਨਾ, ਪੰਜਾਬੀ ਦੇ 53 ਲਹਿਜੇ ਆ ਜੀ। ਜੀ ਬਿਲਕੁਲ। ਤੇ ਤੁਹਾਡੀ ਪੰਜਾਬੀ ਬੜੀ ਸੋਹਣੀ ਆ, ਤੇ ਖੁਸ਼ੀ ਇਸ ਗੱਲ ਦੀ ਹੈ ਕਿ ਰਜੋਕਾ ਸਾਹਿਬ ਆਪ ਦੀ ਮਾਂ ਬੋਲੀ 'ਚ ਗੱਲ ਕਰਦੇ ਆ, ਆਪ ਦੀ ਮਾਂ ਬੋਲੀ ਨੂੰ। ਇੱਥੇ ਨਾ ਜੀ ਸਾਡੇ ਲਾਗੇ ਇੱਥੇ ਸ਼ਹਿਰ ਆ ਕਿਲਿਆਂ ਵਾਲਾ, ਤੇ ਉਹ ਵੀ ਉਹਨਾਂ ਦੀ ਬੋਲੀ ਵੀ ਜਿਵੇਂ ਤੁਹਾਡੇ ਵਾਲੀ ਆ ਨਾ, ਜਟਕੀ ਬੋਲੀ ਇਹਨੂੰ ਆਪਾਂ, ਸਾਡੀ ਵੀ ਹੈ ਹੋਰ ਤਰ੍ਹਾਂ ਪੰਜਾਬੀ, ਤੁਹਾਡੀ ਹੋਰ ਲਹਿਜਾ ਆ ਨਾ ਆਪੋ ਆਪ। ਉਹ ਮੁੰਡਾ ਇੱਥੇ ਆਇਆ ਨਾ, ਤੇ ਉਹ ਇੰਟਰਵਿਊ ਕਰਨ ਲੱਗਾ ਤੇ ਉਹ ਉਰਦੂ ਪਿਆ ਬੋਲੇ। ਮੈਂ ਕਿਹਾ ਯਾਰ ਉਰਦੂ ਚੰਗੀ ਸ਼ਾਇਦ ਸਾਡੀ ਕੌਮੀ ਜ਼ੁਬਾਨ ਆ, ਸਾਡੇ ਸਿਰ ਮੱਥੇ ਤੇ, ਪਰ ਤੂੰ ਆਪਦੀ ਮਾਂ ਬੋਲੀ 'ਚ ਕਰ ਗੱਲ। ਉਹ ਹੁਣ ਸ਼ਰਮਾਵੇ, ਕਹਿੰਦਾ ਯਾਰ ਸਾਡੀ ਬੋਲੀ ਆ ਜਟਕੀ। ਮੈਂ ਕਿਹਾ ਜੇ ਤੂੰ ਹੀ ਨਾ ਆਪਣੀ ਮਾਂ ਬੋਲੀ ਨਾਲ ਪਿਆਰ ਕੀਤਾ ਤੇ ਦੂਸਰੇ ਨੇ ਕੀ ਕਰਨਾ? ਆਪਣੀ ਮਾਂ ਬੋਲੀ ਨੂੰ ਆਪ ਨਾ ਇੱਜ਼ਤ ਦੇਵਾਂਗੇ ਤੇ ਦੁਆ ਕਿਵੇਂ ਦਊਗਾ? ਖਲੀਲੁਰ ਰਹਿਮਾਨ ਕਮਰ ਸਾਹਿਬ ਦੀ ਇੱਕ ਗੱਲ ਹੈ ਜੀ ਕਿ ਕੌਮਾਂ ਤਰੱਕੀ ਕਦੋਂ ਕਰਦੀਆਂ ਨੇ? ਕੌਮਾਂ ਤਰੱਕੀ ਉਦੋਂ ਕਰਦੀਆਂ ਜਦੋਂ ਉਹ ਇਲਮ ਉਸ ਜ਼ਬਾਨ ਵਿੱਚ ਹਾਸਿਲ ਕਰਨ ਜਿਸ ਜ਼ਬਾਨ ਵਿੱਚ ਉਹ ਸੋਚਦੇ, ਔਰ ਜਿਹੜੀ ਜ਼ਬਾਨ ਵਿੱਚ ਉਹ ਖਾਬ ਵੇਖਦੇ। ਵਾਹ 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 ਵਾਹ, ਕੀ ਬਾਤ, ਬੜੀ ਕੀਮਤੀ ਗੱਲ, ਬੜੀ ਕੀਮਤੀ ਗੱਲ, ਬੜੀ। ਔਰ ਸਾਨੂੰ ਇਸ ਵਜ੍ਹਾ ਤੋਂ, ਮੈਂ ਜ਼ਾਤੀ ਤੌਰ ਤੇ ਮੈਂ ਜਿੱਥੇ ਵੀ ਗਿਆ ਅਲਹਮਦੁਲਿਲਾ ਮੈਨੂੰ ਪੰਜਾਬੀ ਆਪਣੇ ਲਹਿਜਾ, ਕਿਉਂ ਮੈਂ ਸੋਚਦਾ ਇਸ ਜ਼ਬਾਨ ਵਿੱਚ। ਅਗਰ ਮੈਂ ਕੋਈ ਹੋਰ ਜ਼ਬਾਨ ਵਿੱਚ ਬੋਲਾਂਗਾ ਤੇ ਜ਼ਿਹਨ ਦੇ ਵਿੱਚ ਚੂੰਕਿ ਲਫ਼ਜ਼ ਮੇਰੀ ਮਾਦਰੀ ਜ਼ਬਾਨ ਵਿੱਚ ਆਉਣਾ, ਮੈਨੂੰ ਜ਼ਿਹਨ ਦੇ ਵਿੱਚ ਉਹਨਾਂ ਨੂੰ ਟਰਾਂਸਲੇਟ ਕਰਨਾ ਪਵਣਾ ਹੈ, ਭਾਵੇਂ ਮੈਂ ਉਰਦੂ ਚ ਗੱਲ ਕਰਾਂ। ਸਾਡੀ ਕੌਮੀ ਜ਼ਬਾਨ, ਅਸੀਂ ਕੌਮੀ ਜ਼ਬਾਨ ਦੀ ਬੜੀ ਇੱਜ਼ਤ ਕਰਦੇ ਹਾਂ, ਲੇਕਿਨ ਜ਼ੋਰ ਲੱਗਣਾ ਉਹਦੇ ਵਿੱਚ। ਜਦੋਂ ਆਪਾਂ ਵਕਫਾ ਲੈ ਜਾਣਾ ਹੈ ਥੋੜਾ ਜਿਹਾ ਟਰਾਂਸਲੇਸ਼ਨ ਵਿੱਚ, ਜਾਂ ਕੋਈ ਐਸੀ ਗੱਲ, ਜਾਂ ਐਕਸੈਂਟ ਦਾ ਫਰਕ ਆਉਣਾ, ਜਾਂ ਜਦੋਂ ਆਪਾਂ ਵਕਫਾ ਲੈ ਜਾਣਾ ਅਗਲੇ ਬੰਦੇ ਸਮਝਣਾ ਕਿ ਝੂਠ ਬੋਲ ਰਹੇ। ਇਸ ਵਾਸਤੇ ਹਮੇਸ਼ਾ ਆਪਣੀ ਮਾਂ ਬੋਲੀ ਵਿੱਚ ਬੋਲੋ, ਔਰ ਇਹ ਕੋਈ ਜੁਰਮ ਨਹੀਂ। ਸਾਡੀ ਮਾਂ ਬੋਲੀ, ਅਸੀਂ ਬਹੁਤ ਮੁਹੱਬਤ ਕਰਦੇ ਹਾਂ ਆਪਣੀ ਮਾਂ ਬੋਲੀ ਨਾਲ, ਔਰ ਇਹ ਸਾਡੀ ਅਸਲ ਜ਼ਬਾਨ ਹੈ। ਮੈਂ ਕਹਿੰਦਾ ਰਜੋਕਾ ਸਾਹਿਬ ਤੁਹਾਡੇ ਮੂੰਹ 'ਚ ਗੁਲਾਬ ਦਾ ਫੁੱਲ, ਅਸੀਂ ਜ਼ਬਾਨ ਵਾਲੇ ਹਾਂ। ਬਿਲਕੁਲ, ਹਾਂਜੀ ਬਿਲਕੁਲ, ਅਸੀਂ ਬੇਜ਼ਬਾਨੇ ਨਹੀਂ ਹੈ, ਅਸੀਂ ਜ਼ਬਾਨ। ਔਰ ਸਾਡੀ ਜ਼ਬਾਨ ਦੁਨੀਆ ਦੇ ਵਿੱਚ ਬਹੁਤ ਅਦਬ ਵਾਲੀ ਜ਼ਬਾਨ, ਅਦਬ ਵਾਲੀ ਜ਼ਬਾਨ, ਅਦਬ ਵਾਲੀ, ਬੇਅਦਬੀ ਜ਼ਬਾਨ ਨਹੀਂ ਹੈ।
ਕਾਵੜ ਕਰਨੀ ਹੋਵੇ ਤਾਂ ਮਾਂ ਬੋਲੀ ਹੁੰਦੀ ਹਾਂਜੀ, ਹੈ ਹਾਂਜੀ। ਤੇ ਜੇ ਕੋਈ ਬੰਦੇ ਨੂੰ ਕੋਈ ਹਾਸਾ ਮਖੌਲਾ ਤੇ ਉਹ ਵੀ ਮਾਂ ਬੋਲੀ। ਹੁਣ ਮੈਂ ਅਗਲੇ ਦਿਨ ਗੱਲ ਕਰਦਾ ਜਜ਼ਬਾਤ ਦਾ ਜਿਹੜਾ ਇਜ਼ਹਾਰ ਹੈ ਨਾ ਜੀ, ਹਾਂਜੀ। ਉਹ ਮਾਂ ਬੋਲੀ ਹੈ ਜੀ ਬੇਟਾ। ਮੁਬਸ਼ਰ ਸਦੀਕ ਆ ਜੀ, ਉਹ ਰੋਟੀ ਪਕਾਉਣ ਦੀ ਵੀਡੀਓ ਬਣਾਉਂਦਾ, ਬਹੁਤ ਸੋਹਣੀ ਵੀਡੀਓ ਬਣਾਉਂਦਾ। ਉਹ ਚੜਿਆ ਅਗਲੇ ਦਿਨ ਘੋੜੇ ਤੇ ਉਹ ਹੁਣ ਉਰਦੂ ਪਿਆ ਬੋਲੇ ਨਾ, ਜੀ। ਤੇ ਕਹਿੰਦਾ ਇਹ ਐਸੇ ਪਕੜਾ ਦੋ, ਇਹ ਮੈਂ ਇਧਰ ਜਾ ਰਹਾ ਹੂੰ। ਉਹ ਘੋੜਾ ਇੱਕ ਵਾਰੀ ਜਰਕਿਆ ਹਾਂ। ਤੇ ਉਹ ਮੂੰਹ ਪਰ ਨੇ ਹੇਠਾਂ ਡਿੱਗਿਆ, ਹਾਂ। ਤੇ ਨਾਲ ਹੀ ਪਤਾ ਕੀ ਕਹਿੰਦਾ, ਹਾਂ। ਆਖੇ ਤੂੰ ਇਹਦੀਆਂ ਵਾਗਾਂ ਤਾਂ ਠੀਕ ਪਾ ਲੈਂਦਾ। ਵੀ ਉਦੋਂ ਮਾਂ ਬੋਲੀ ਆਈ ਮੂੰਹ ਦੇ ਉਦੋਂ ਆ ਵਿੱਚ ਜੀ, ਫਸੇ ਹੋਏ ਜਦੋਂ ਨੇ। ਆ ਹਾਂ, ਜੀ। ਪਹਿਲਾਂ ਉਰਦੂ, ਤੇ ਉਰਦੂ ਵੀ ਸਾਡੀ ਕੌਮੀ ਜ਼ਬਾਨ ਆ ਜੀ। ਜਿਹੜੀ ਤੁਸੀਂ ਅੱਗੇ ਗੱਲ ਕੀਤੀ ਸੀ ਨਾ, ਉਹ ਇਦਾਂ ਸੀ, ਸਿੰਧ ਦੇ ਵਿੱਚ ਨਾ ਜੀ ਇੱਕ ਬੱਚੇ ਨੂੰ ਸਿੰਧੀ ਬੋਲਣ ਤੇ ਨਾ ਸਕੂਲ ਦੇ ਵਿੱਚੋਂ ਬੇਦਖਲ ਕੀਤਾ, ਤੇ ਉਹ ਬਲਾਵਲ ਭੁੱਟੋ ਨੂੰ ਪਤਾ ਲੱਗਾ ਤੇ ਉਹਨੇ ਉਸ ਸਕੂਲ ਦਾ ਲਾਇਸੈਂਸ ਕੈਨਸਲ ਕਰਤਾ। ਸਾਡੇ ਪੰਜਾਬ ਦੇ ਵਿੱਚ ਇੱਕ ਬੱਚੇ ਨੇ ਪੰਜਾਬੀ ਬੋਲੀ, ਉਹਨੂੰ ਬੇਦਖਲ ਕੀਤਾ ਤੇ ਕਿਸੇ ਨੇ ਓਏ ਵੀ ਨਹੀਂ ਆਖਿਆ, ਵੱਟਾ ਵੀ ਨਹੀਂ ਮਾਰਿਆ। ਬੜਾ ਜ਼ੁਲਮ ਹੈ ਇਹ ਪੰਜਾਬੀ ਨਾਲ। ਮੈਂ ਸਾਡੇ ਇਲਾਕੇ ਦੇ ਐਮਪੀਏ ਨੇ ਮੀਆਂ ਹਸਨ ਮੁਰਤਜ਼ਾ ਸਾਹਿਬ, ਮੈਂ ਉਹਨਾਂ ਨੂੰ ਸਲੂਟ ਪੇਸ਼ ਕਰਦਾ ਕਿ ਉਹ ਅਸੈਂਬਲੀ ਦੇ ਵਿੱਚ ਵੀ ਪੰਜਾਬੀ ਜ਼ਬਾਨ ਆਪਣੀ ਮਾਦਰੀ ਜ਼ਬਾਨ ਵਿੱਚ ਬੋਲਦੇ ਨੇ, ਗੱਲਾਂ ਕਰਦੇ ਨੇ। ਔਰ